ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ ਦੇ ਵਿੱਚ ਫੜੇ ਗਏ ਯਾਕੂਬ ਮੇਮਨ ਨੂੰ ਵੀਰਵਾਰ ਸਵੇਰੇ 7 ਵਜੇ ਫਾਂਸੀ ਲਗਾ ਦਿੱਤੀ ਗਈ ਹੈ। ਟਾਡਾ ਅਦਾਲਤ ਨੇ 2006 ਦੇ ਵਿੱਚ ਯਾਕੂਬ ਮੇਮਨ ਨੂੰ ਮੁੰਬਈ ਬੰਬ ਧਮਾਕਿਆਂ ਲਈ ਦੋਸ਼ੀ ਕਰਾਰ ਦਿਆਂ ਮੌਤ ਦੀ ਸਜ਼ਾ ਦਾ ਹੁਕਮ ਸੁਣਾਇਆ ਸੀ। ਯਾਕੂਬ ਮੇਮਨ ਵੱਲੋਂ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਤੱਕ ਰਹਿਮ ਦੀ ਅਪੀਲ ਕੀਤੀ ਗਈ, ਪਰ ਉਸ ਦੀਆਂ ਪਟੀਸ਼ਨਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਹ ਗੱਲ ਅਜੀਬ ਹੈ ਕਿ ਬਾਬਰੀ ਮਸਜਿਦ ਢਾਣ ਵਾਲੇ ਅਤੇ ਮੁਸਲਮਾਨਾਂ ਦੇ ਖਿਲਾਫ ਕੀਤੇ ਜਾਣ ਵਾਲੇ ਹਿੰਸਾ ਸ਼ਾਮਿਲ ਲੋਕਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਦੇਸ਼ ਦੇ ਵਿੱਚ ਮਹੱਤਵਪੂਰਨ ਅਹੁਦੇ ਵੀ ਦਿੱਤੇ ਜਾਂਦੇ ਹਨ, ਪ੍ਰਾਪਤ ਵੀ ਹੁੰਦੇ ਹਨ। ਤੇ ਨਵੰਬਰ 1984 ਤੇ ਸਿੱਖ ਕਾਤਲਾਂ ਨੂੰ ਵੀ ਕੁਰਸੀਆਂ ਮਿਲੀਆਂ ਅਤੇ ਉਹਨਾਂ ਨੂੰ ਵੀ ਖੁੱਲ੍ਹਾ ਆਮ ਛੱਡਿਆ ਹੋਇਆ ਹੈ। ਸੋ ਬੇਸਿਕਲੀ ਮੁਸਲਮਾਨਾਂ, ਸਿੱਖਾਂ, ਈਸਾਈਆਂ ਤੇ ਹੋਰ ਘੱਟ ਗਿਣਤੀ ਲੋਕਾਂ ਨੂੰ ਸ਼ੱਕ ਦੀ ਬੁਨਿਆਦ ਤੇ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਸੋ ਕਾਲ ਡੈਮੋਕ੍ਰੈਟਿਕ ਭਾਰਤ ਦੇ ਵਿੱਚ। ਸੋ ਵੀਅਰਸ, ਅੱਜ ਅਸੀਂ ਇਸ ਕੇਸ ਤੇ ਅਤੇ ਹੋਰ ਵਿਸਨ ਮੁੱਦਿਆਂ ਤੇ ਵਿਚਾਰ ਲਾਵਾਂਗੇ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਕੋਲੋਂ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਯਾਕੂਬ ਮੇਮਨ ਦੇ ਕੇਸ ਤੋਂ ਹੀ ਸ਼ੁਰੂ ਕਰਦੇ ਹਾਂ। ਤੁਸੀਂ ਇਸ ਕੇਸ ਸੰਬੰਧੀ ਅਤੇ ਜਿਹੜੀ ਇਸ ਨੂੰ ਫਾਂਸੀ ਦਿੱਤੀ ਗਈ ਹੈ ਉਸ ਦੇ ਡਿਸੀਜਨ ਸੰਬੰਧੀ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਕੀ ਵਿਚਾਰ ਰੱਖਦੇ ਹੋ? ਜਿਵੇਂ ਸਾਡੀ ਕੌਮ ਜਿਹੜੀ ਆ ਉਹ ਇੱਥੇ ਭਾਰਤ ਵਿੱਚ ਘੱਟ ਗਿਣਤੀ ਹੋਣ ਦੇ ਨਾਤੇ ਹਿੰਦੂ ਕੱਟੜਵਾਦ ਤੋਂ ਪੀੜਤ ਆ। ਇਹੀ ਦਰਦ ਇੱਥੇ ਰਹਿਣ ਵਾਲੇ ਮੁਸਲਮਾਨ ਭਾਈਚਾਰਾ ਜਿਹੜਾ ਉਹ ਚੱਲ ਰਿਹਾ ਜੀ। ਜਿਵੇਂ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਫੌਜਾਂ ਚਾੜ ਕੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸੀਗਾ ਜੀ, ਉਵੇਂ ਹੀ ਹਿੰਦੂ ਕੱਟੜਵਾਦੀਆਂ ਨੇ ਜਿਹੜਾ ਸੀਗਾ ਇੱਥੇ ਬਾਬਰੀ ਮਸਜਿਦ ਦੀ ਤਬਾਹੀ ਕੀਤੀ। ਹਾਂਜੀ। ਤੇ ਜਿਵੇਂ ਸਾਡੀ ਸਿੱਖ ਕੌਮ ਦੇ ਯੋਧਿਆਂ ਨੂੰ ਇਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਔਰ ਉਹਨਾਂ ਨੇ ਜਿਹੜੇ ਇਸ ਕਾਰਜ ਲਈ ਜ਼ਿੰਮੇਵਾਰ ਸੀਗੇ, ਇੰਦਰਾ ਗਾਂਧੀ, ਵੈਦਿਆ ਤੇ ਹੋਰ, ਉਹਨਾਂ ਨੂੰ ਜਦੋਂ ਸਜ਼ਾਵਾਂ ਦਿੱਤੀਆਂ ਨੇ, ਉਵੇਂ ਹੀ ਜਿਹੜੇ ਹਿੰਦੂ ਕੱਟੜਵਾਦੀਆਂ ਨੇ ਬਾਬਰੀ ਮਸਜਿਦ ਢਾਈ ਸੀਗੀ ਜੀ, ਤਾਂ ਜਿਹੜੇ ਬੰਦੇ ਆਪਣੇ ਧਰਮ ਨੂੰ, ਆਪਣੇ ਧਰਮ ਸਥਾਨਾਂ ਨੂੰ ਪਿਆਰ ਕਰਦੇ ਆ ਮੁਸਲਮਾਨ ਭਾਈਚਾਰੇ ਚੋਂ ਜੀ, ਉਹਨਾਂ ਨੇ ਆਪਦੇ ਤੌਰ ਤੇ ਪ੍ਰਤੀਕਿਰਿਆ ਕੀਤੀ ਹੈ। ਹੁਣ ਜਿਹੜਾ ਕਰਮ ਕਰਨ ਵਾਲੇ ਨੇ, ਜਿਨ੍ਹਾਂ ਨੇ ਕਰਮ ਕੀਤਾ, ਉਹਦੇ ਬਦਲੇ ਚ ਪ੍ਰਤੀਕਰਮ ਹੋਇਆ ਨਾ ਜੀ। ਤਾਂ ਪ੍ਰਤੀਕਰਮ ਜਿਹੜਾ ਹੈਗਾ ਉਹ ਕਰਨ ਵਾਲਿਆਂ ਨੂੰ, ਚਾਹੇ ਉਹ ਸ਼ਹੀਦ ਬੇਅੰਤ ਸਿੰਘ ਸੀ, ਚਾਹੇ ਸ਼ਹੀਦ ਸਤਵੰਤ ਸਿੰਘ ਸੀ, ਚਾਹੇ ਸ਼ਹੀਦ ਸ਼ੇਰ ਸਿੰਘ ਜੀ, ਉਹਨਾਂ ਨੂੰ ਤਾਂ, ਜਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੂੰ ਤਾਂ ਪ੍ਰਤੀਕਰਮ ਕਰਨ ਵਾਲਿਆਂ ਨੂੰ ਤਾਂ ਜੋ ਕੁਛ ਹੋਇਆ ਸਾਡੇ ਸਾਹਮਣੇ ਹੈ, ਪਰ ਕਰਮ ਕਰਨ ਵਾਲਿਆਂ ਪ੍ਰਤੀ ਭਾਰਤੀ ਨਿਜ਼ਾਮ ਦਾ ਨਜ਼ਰੀਆ ਸਾਡੇ ਸਾਹਮਣੇ। ਦੂਸਰੇ ਪਾਸੇ ਬਾਬਰੀ ਮਸਜਿਦ ਢਾਉਣ ਵਾਲੇ ਸਾਰੇ ਦੇ ਸਾਰੇ ਜਿਹੜੇ ਦੋਸ਼ੀ ਨੇ, ਉਹਨਾਂ ਪ੍ਰਤੀ ਜਿਹੜਾ ਭਾਰਤੀ ਨਿਜ਼ਾਮ ਦਾ ਰਵੱਈਆ ਉਹ ਵੀ ਸਾਡੇ ਸਾਹਮਣੇ ਹੈ। ਤੇ ਨਾਲ ਦੀ ਨਾਲ ਜਿਨ੍ਹਾਂ ਨੇ ਪ੍ਰਤੀਕਰਮ ਕੀਤਾ, ਜਿਨ੍ਹਾਂ ਨੇ ਬਾਅਦ ਵਿੱਚ ਰਿਐਕਸ਼ਨ ਕੀਤਾ, ਉਹਨਾਂ ਬਾਰੇ ਵੀ ਰਵੱਈਆ ਸਾਡੇ ਸਾਹਮਣੇ ਹੈ। ਇਹ ਜਿਹੜਾ ਘਟਨਾਕ੍ਰਮ ਵਾਪਰਿਆ, 257 ਜਾਨਾਂ ਉਹਨਾਂ ਬੰਬ ਧਮਾਕਿਆਂ ਚ ਗਈਆਂ ਸੀ ਔਰ ਇੱਕੋ ਦਿਨ ਦੇ ਵਿੱਚ ਬੜਾ ਵੱਡਾ ਆਰਥਿਕ ਜਿਹੜਾ ਨੁਕਸਾਨ ਆ, ਕਿਉਂਕਿ ਬੰਬੇ ਜਿਹੜਾ ਉਹ ਆਰਥਿਕ ਰਾਜਧਾਨੀ ਮੰਨੀ ਜਾਂਦੀ ਆ ਭਾਰਤ ਦੀ, ਉੱਥੇ ਹੋਇਆ ਸੀਗਾ। ਔਰ ਉਸ ਸਾਰੇ ਬੰਬ ਧਮਾਕਿਆਂ ਚ, ਉਸ ਹਿੰਸਕ ਵਾਰਦਾਤਾਂ ਚ, ਉਸ ਤੋਂ ਬਾਅਦ ਵਿੱਚ ਬਣੇ ਹੋਏ ਮਾਹੌਲ ਵਿੱਚ ਜੋ ਕੁਛ ਹੋਇਆ, ਉਹਦੇ ਲਈ ਸਿਰਫ ਤੇ ਸਿਰਫ ਇਸ ਇੱਕ ਭਾਈਚਾਰੇ ਨੂੰ, ਮੁਸਲਮਾਨ ਭਾਈਚਾਰੇ ਨੂੰ ਦੋਸ਼ੀ ਮੰਨਣਾ ਇਹ ਇੱਕ ਬੇਈਮਾਨੀ ਹੈ। ਕਿਉਂਕਿ ਅਸਲ ਵਿੱਚ ਇਹਦਾ ਜਿਹੜਾ ਹੈਗਾ ਕਾਰਨ ਤਾਂ ਬਾਬਰੀ ਮਸਜਿਦ ਦਾ ਢਾਉਣਾ ਸੀਗਾ। ਤਾਂ ਬਾਬਰੀ ਮਸਜਿਦ ਢਾਏ ਜਾਣ ਤੋਂ ਬਾਅਦ ਜੋ ਕੁਛ ਇਸ ਭਾਈਚਾਰੇ ਨੇ ਜੋ ਜਾਇਜ਼ ਸਮਝਿਆ, ਕਿਉਂਕਿ ਉਹਨਾਂ ਕੋਲੇ ਕੋਈ ਹੋਰ ਰਾਹ ਨਹੀਂ ਰਹਿਣ ਦਿੱਤਾ ਸਟੇਟ ਨੇ, ਉਹਨਾਂ ਨੇ ਕਰ ਲਿਆ ਜੀ। ਔਰ ਜਦੋਂ ਇਹ ਘਟਨਾਕ੍ਰਮ ਵਾਪਰਿਆ, ਇਹ ਬਾਹਰ ਚਲੇ ਗਏ, ਇੱਥੋਂ ਦੌੜ ਗਏ ਸਾਰੇ। ਸਮਾਂ ਬੀਤਿਆ, ਭਾਰਤੀ ਖੁਫੀਆ ਏਜੰਸੀਆਂ ਦੇ ਅਫਸਰਾਂ ਨੇ ਯਾਕੂਬ ਮੇਮਨ ਨੂੰ ਭਰੋਸੇ ਵਿੱਚ ਲੈ ਲਿਆ ਔਰ ਉਸ ਨੂੰ ਮਨਾਇਆ, ਤੇ ਉਹ ਜਿੱਥੇ ਰਹਿੰਦਾ ਸੀ ਉੱਥੋਂ ਉਹਨੇ ਬਹੁਤ ਸਾਰੀਆਂ ਜਿਹੜੀਆਂ ਅਸੀਂ ਸਬੂਤ ਇਕੱਠੇ ਕੀਤੇ, ਬੜਾ ਕੁਛ ਕਰਕੇ ਇੱਕ ਤਰੀਕੇ ਨਾਲ ਉਹ ਇਹਨਾਂ ਲਈ ਕੰਮ ਕਰਦਾ ਰਿਹਾ। ਇਹਨਾਂ ਤੇ ਭਰੋਸਾ ਕਰਕੇ ਭਾਰਤ ਆਇਆ ਤੇ ਭਾਰਤ ਆ ਕੇ ਇੱਕ ਜਿਹੜਾ ਸਟੇਜ ਡਰਾਮਾ ਸੀਗਾ ਉਹ ਕੀਤਾ ਗਿਆ ਕਿ ਲਓ ਜੀ ਯਾਕੂਬ ਮੇਮਨ ਫੜ ਲਿਆ। ਤੇ ਭਾਰਤੀ ਖੁਫੀਆ ਏਜੰਸੀਆਂ ਦੇ ਅਫਸਰ ਇਸ ਟਾਈਮ ਪੂਰੀ ਤਰ੍ਹਾਂ ਕਲਪ ਰਹੇ ਨੇ
ਹੋਰ ਜਿਹੜੇ ਬੰਦੇ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਕਿ ਅੱਗੇ ਤੋਂ ਇਸ ਤਰੀਕੇ ਨਾਲ ਜਿਹੜਾ ਵੀ ਕੋਈ ਭਾਰਤੀ ਖੁਫੀਆ ਏਜੰਸੀਆਂ ਦੀ ਜਾਂ ਭਾਰਤੀ ਨਿਜ਼ਾਮ ਦੀ ਮਦਦ ਕਰਨਾ ਚਾਹੂਗਾ ਉਹ ਕਿਹੜੇ ਭਰੋਸੇ ਇਸ ਤਰ੍ਹਾਂ ਦੀ ਗੱਲ ਕਰੂਗਾ, ਕਿਉਂਕਿ ਯਕੂਬ ਮੈਮਨ ਨੂੰ ਫਾਂਸੀ ਨਹੀਂ ਸੀ ਬਣਦੀ। ਉਹਦਾ ਭਰਾ ਦਾ ਦੋਸ਼ ਸੀਗਾ, ਉਹਦੇ ਭਰਾ ਦੀ ਇਨਵੋਲਵਮੈਂਟ ਹੋਊਗੀ, ਪਰ ਟਾਈਗਰ ਮੈਮਨ ਦੇ ਜੁਰਮਾਂ ਦਾ ਜਾਂ ਉਹਦੇ ਜਿਹੜੇ ਕੀਤੇ ਕੰਮਾਂ ਦਾ ਯਕੂਬ ਮੈਮਨ ਨੂੰ ਸਜ਼ਾ ਦੇਣੀ ਜੇ ਬਿਲਕੁਲ ਗਲਤ ਸੀ। ਯਕੂਬ ਮੈਮਨ ਤਾਂ ਇਸੇ ਭਰੋਸੇ ਵਿੱਚ ਹੀ ਆਇਆ ਸੀ ਔਰ ਉਸ ਟਾਈਮ ਦੇ ਅਫਸਰਾਂ ਨੇ ਉਹਦੇ ਨਾਲ ਗੱਲ ਵੀ ਇਹੀ ਕੀਤੀ ਸੀ ਕਿ ਤੇਰਾ ਤਾਂ ਏਡਾ ਕੋਈ ਦੋਸ਼ ਨਹੀਂ ਹੈਗਾ। ਸੋ ਇਹ ਜਿਹੜਾ ਸਾਰਾ ਕਾਂਡ ਵਾਪਰਿਆ ਇਹਨੇ ਭਾਰਤੀ ਨਿਜ਼ਾਮ ਦਾ ਜਿਹੜਾ ਦੋਗਲਾਪਣ ਵਾ, ਜਿਹੜਾ ਮੌਕਾ ਪ੍ਰਸਤੀ ਆ, ਉਹਦਾ ਨਸ਼ਰ ਕੀਤੀ ਹੋਈ ਆ। ਪਰ ਨਾਲ ਦੀ ਨਾਲ ਯਕੂਬ ਮੈਮਨ ਨੂੰ ਫਾਂਸੀ ਦੇ ਕੇ ਜਿਹੜਾ ਘੱਟ ਗਿਣਤੀਆਂ ਨੂੰ ਸੰਦੇਸ਼ ਦਿੱਤਾ ਤੇ ਇੱਥੇ ਹਿੰਦੂ ਕੱਟੜਵਾਦੀਆਂ ਨੂੰ ਹੀ, ਕਿਉਂਕਿ ਜਿਹੜੇ ਗੁਜਰਾਤ ਦੇ ਕਤਲੇਆਮ ਦੇ ਜਾਂ ਬਾਬਰੀ ਮਸਜਿਦ ਦੇ ਜਾਂ ਹੋਰ ਜਿਹੜੀਆਂ ਈਸਾਈਆਂ ਨਾਲ ਇੱਥੇ ਧੱਕੇਸ਼ਾਹੀਆਂ ਹੋ ਰਹੀਆਂ ਨੇ ਜਾਂ ਸਿੱਖਾਂ ਨਾਲ ਹੋਈਆਂ ਨੇ, ਉਹਨਾਂ ਸਾਰਿਆਂ ਦੇ ਘਟਨਾਕ੍ਰਮਾਂ ਦੇ ਜਿਹੜੇ ਜ਼ਿੰਮੇਵਾਰ ਦੋਸ਼ੀ ਨੇ ਉਹਨਾਂ ਨੂੰ ਤਾਂ ਕੋਈ ਸਜ਼ਾ ਨਹੀਂ ਅਜੇ ਤੱਕ ਮਿਲ ਸਕੀ। ਜੇ ਮਿਲੀ ਆ ਤਾਂ ਉਹਨਾਂ ਪ੍ਰਤੀ ਬੜਾ ਸੌਫਟ ਕਾਰਨਰ ਰੱਖਿਆ ਗਿਆ। ਪਰ ਯਕੂਬ ਮੈਮਨ ਜਾਂ ਹੋਰ ਇਹੋ ਜਿਹੇ ਸਾਰੇ ਯੋਧਿਆਂ ਨੂੰ ਜਿਹੜੇ ਆਪੋ ਆਪਣੇ ਧਰਮਾਂ ਲਈ, ਆਪੋ ਆਪਣੇ ਕੌਮ ਦੇ ਹਿੱਤਾਂ ਲਈ ਲੜੇ ਨੇ, ਉਹਨਾਂ ਨੂੰ ਫਾਂਸੀਆਂ ਦਿੱਤੀਆਂ ਜਾ ਰਹੀਆਂ। ਜੀ ਬਿਲਕੁਲ ਅਮੀਰ ਜੀ, ਤੁਸੀਂ ਸਹੀ ਗੱਲ ਕੀਤੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਯਕੂਬ ਮੈਮਨ ਨੂੰ ਸਿਰਫ ਮੁਸਲਮਾਨ ਹੋਣ ਕਰਕੇ ਹੀ ਫਾਂਸੀ ਮਿਲੀ, ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸ਼ਹੀਦ ਭਾਈ ਕੇਹਰ ਸਿੰਘ ਨੂੰ ਵੀ ਇਸੇ ਤਰ੍ਹਾਂ ਫਾਂਸੀ ਮਿਲੀ ਕਿਉਂਕਿ ਉਹ ਸਿੱਖ ਸੀਗੇ। ਐਂਡ ਆਲਸੋ ਸਨ 1984 ਦੇ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਕੁਰਸੀਆਂ ਮਿਲੀਆਂ। 2002 ਦੇ ਵਿੱਚ ਹਜ਼ਾਰਾਂ ਹੀ ਬੇਕਸੂਰ ਮੁਸਲਮਾਨਾਂ ਨੂੰ ਮਾਰਨ ਵਾਲੇ ਬੇਰਹਿਮੀ ਕਾਤਲ ਨੂੰ ਵੀ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਮਿਲੀ। 2006 ਦੇ ਵਿੱਚ ਇਹਨਾਂ ਹੀ ਰਾਸ਼ਟਰਵਾਦੀਆਂ ਵੱਲੋਂ ਉੜੀਸਾ ਦੇ ਵਿੱਚ ਈਸਾਈ ਵੀਰਾਂ ਨੂੰ ਬੇਰਹਿਮੀ ਦੇ ਨਾਲ ਸਾੜ ਦਿੱਤਾ ਗਿਆ ਸੀ, ਉਹਨਾਂ ਨੂੰ ਵੀ ਕੁਰਸੀਆਂ ਮਿਲੀਆਂ, ਉਹ ਵੀ ਘੁੰਮ ਰਹੇ ਨੇ। ਪਰ ਜਿਸ ਤਰ੍ਹਾਂ ਇਹ ਭਾਰਤ ਦੇ ਵਿੱਚ ਘੱਟ ਗਿਣਤੀਆਂ ਲਈ ਇਨਸਾਫ ਨਹੀਂ ਹੈਗਾ। ਡਜ਼ਨਟ ਮੈਟਰ ਕਿ ਉਹ ਸਿੱਖ ਨੇ, ਈਸਾਈ ਨੇ ਜਾਂ ਮੁਸਲਮਾਨ ਨੇ, ਕਿਉਂਕਿ ਜਿਹੜੇ ਰਾਸ਼ਟਰਵਾਦੀ ਨੇ ਇਹ ਖੁੱਲ੍ਹੇਆਮ ਘੁੰਮ ਰਹੇ ਨੇ। ਜਿੰਨਾ ਵੀ ਇਹ ਮਾਰਦੇ ਨੇ ਘੱਟ ਗਿਣਤੀਆਂ ਨੂੰ, ਉਨਾ ਹੀ ਇਹਨਾਂ ਨੂੰ ਕੁਰਸੀਆਂ ਮਿਲਦੀਆਂ, ਉਹਨਾਂ ਨੂੰ ਚੰਗੇ ਅਹੁਦੇ ਮਿਲਦੇ। ਸੋ ਲੈਟ ਮੀ ਆਸਕ ਯੂ ਕੁਐਸਚਨ ਐਟ ਦੀ ਐਂਡ, ਲਾਈਕ ਅਸੀਂ ਜਿਹੜੇ ਘੱਟ ਗਿਣਤੀ ਅਸੀਂ ਇਕੱਠੇ ਹੋ ਕੇ ਕੁਛ ਕਿਉਂ ਨਹੀਂ ਕਰਦੇ? ਵਾਟ ਵੀ ਨੀਡ ਟੂ ਡੂ ਤਾਂ ਕਿ ਵੀ ਕੁਡ ਫਾਈਟ ਬੈਕ ਟੂਗੇਦਰ, ਤਾਂ ਕਿ ਅਸੀਂ ਇਕੱਠੇ ਹੋ ਕੇ ਇਹਨਾਂ ਦਾ ਸਾਹਮਣਾ ਕਰ ਸਕੀਏ। ਅਸੀਂ ਕੀ ਕਰ ਸਕਦੇ ਹਾਂ? ਜੀ ਬਿਲਕੁਲ ਜਾਇਜ਼ ਤੁਹਾਡਾ ਸਵਾਲ ਆ। ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਪਹਿਲਾਂ ਵੀ ਇਸ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਦਰਸ਼ਕਾਂ ਦੇ ਕੋਲ ਪਹੁੰਚੀ ਆ ਕਿ ਅਸੀਂ ਦਲ ਖਾਲਸਾ ਵੱਲੋਂ ਇਸ ਗੱਲ ਨੂੰ, ਇਸ ਜਿਹੜੀ ਆਪਾਂ ਨੁਕਤਾ ਵਿਚਾਰ ਰਹੇ ਹਾਂ, ਇਹਨੂੰ ਬੜੀ ਸ਼ਿੱਦਤ ਨਾਲ ਸਮਝਿਆ ਔਰ ਪਿਛਲੇ 5-7 ਸਾਲਾਂ ਤੋਂ ਅਸੀਂ ਜਿਹੜੀਆਂ ਭਾਰਤ ਵਿੱਚ ਘੱਟ ਗਿਣਤੀਆਂ ਨੇਗੀਆਂ ਸਾਰੀਆਂ, ਅਸੀਂ ਇੱਕ ਮੰਚ ਤੇ ਇਕੱਠੇ ਹੋਣ ਦੇ ਵੱਲ ਵੱਧ ਰਹੇ ਹਾਂ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਨਵੰਬਰ 1984 ਦੇ ਸੰਬੰਧ ਵਿੱਚ ਦਿੱਲੀ ਦੇ ਵਿੱਚ ਇੱਕ ਅਸੀਂ ਸਮਾਗਮ ਕੀਤਾ, ਜਿੱਥੇ ਜਿਹੜੇ ਮਤਲਬ ਸ਼ਾਮਲ ਭਾਈਚਾਰਾ, ਮੁਸਲਮਾਨ ਭਾਈਚਾਰਾ ਔਰ ਜਿੰਨੇ ਵੀ ਹੋਰ ਇੱਥੇ ਈਸਾਈ ਭਾਈਚਾਰੇ ਚੋਂ, ਨਾਗਾਲੈਂਡ ਤੋਂ ਤੇ ਮਾਓਵਾਦੀਆਂ ਚੋਂ ਜਿੰਨੇ ਵੀ ਮਤਲਬ ਲੋਕ ਜਿਹੜੇ ਜ਼ੁਲਮ ਚੱਲ ਰਹੇ ਆ ਸਟੇਟ ਦਾ, ਅਸੀਂ ਸਾਰੇ ਇਕਮੁੱਠ ਹੋ ਕੇ ਕੀਤਾ। ਇਵੇਂ ਹੀ ਜਦੋਂ ਕੋਈ ਕਸ਼ਮੀਰ ਦੀ ਆਜ਼ਾਦੀ ਪਸੰਦ ਮੂਵਮੈਂਟ ਨਾਲ ਸੰਬੰਧਿਤ ਸੱਜਣ ਪ੍ਰੋਗਰਾਮ ਕਰਦੇ ਆ, ਅਸੀਂ ਉੱਥੇ ਜਾਂਦੇ ਆ ਤੇ ਉਹ ਵੀ ਸਾਰੇ ਹੁਣ ਜਿਹੜੀ ਏਕਤਾ ਹੈਗੀ ਆ ਆਪਸ ਵਿੱਚ ਉਹ ਬਣਦੀ ਜਾ ਰਹੀ ਆ ਔਰ ਸਾਂਝਾ ਇੱਕ ਪਲੇਟਫਾਰਮ ਜਿਹੜਾ ਹੈਗਾ ਕੋਆਰਡੀਨੇਟ ਕਰਕੇ ਅੱਗੇ ਵਧ ਰਹੇ ਆ। ਔਰ ਇਹ ਜਿਹੜੀ ਲੋੜ ਆ, ਇਸ ਲੋੜ ਦਾ ਅਹਿਸਾਸ ਜਿਹੜਾ ਹੈਗਾ ਦਿਨੋਂ ਦਿਨ ਹੋਰ ਵੱਧਦਾ ਜਾ ਰਿਹਾ। ਅੱਜ ਜਿਵੇਂ ਤੁਸੀਂ ਇਸ ਪ੍ਰੋਗਰਾਮ 'ਚ ਗੱਲ ਕੀਤੀ ਆ, ਇਵੇਂ ਹੀ ਸਾਰੀ ਦੁਨੀਆ ਦੇ ਵਿੱਚ ਜਿਹੜੇ ਇਸ ਪੀੜ ਨੂੰ ਸਮਝਦੇ ਨੇ ਕਿ ਭਾਰਤ ਵਿੱਚ ਹਿੰਦੂ ਕੱਟੜਵਾਦ ਜਿਹੜਾ ਹੈਗਾ ਉਹ ਸਾਰੇ ਗੈਰ ਹਿੰਦੂਆਂ ਨੂੰ ਖੂੰਜੇ ਲਾ ਰਿਹਾ, ਧੱਕ ਰਿਹਾ, ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ। ਤੇ ਤਾਂ ਫਿਰ ਇਸ ਮਾਹੌਲ ਵਿੱਚ ਕਿਉਂ ਨਾ ਸਾਰੇ ਜਿਹੜੇ ਗੈਰ ਹਿੰਦੂ ਲੋਕ ਨੇ ਉਹ ਇਕੱਠੇ ਹੋਣ। ਸੋ ਇਕੱਠੇ ਹੋਣ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਇਸ ਟਾਈਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ ਆ ਔਰ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਜਿਹੜੇ ਹੈਗੇ ਆ ਸਟੇਟ ਦੇ ਖਿਲਾਫ ਉਹ ਲਿਖੇ ਜਾਣੇ ਆ। ਜੀ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ ਵੀਰ ਜੀ। ਹੁਣ ਅਸੀਂ ਬਾਕੀ ਦੇ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਦੀਨਾ ਨਗਰ ਦੇ ਵਿੱਚ ਇੱਕ ਹਿੰਸਕ ਘਟਨਾ ਵਾਪਰੀ ਸੀ, ਕਹਿੰਦੇ ਸੀ ਕਿ ਟੈਰਰਿਸਟ ਅਟੈਕ ਹੋਇਆ। ਇਸ ਸੰਬੰਧੀ ਲੋਕਾਂ ਦੇ ਅੱਡ ਵਿਚਾਰ ਨੇ। ਕੋਈ ਮੀਡੀਆ ਕੋਈ ਖਾਲਿਸਤਾਨੀ ਨੂੰ ਬਦਨਾਮ ਕਰ ਰਿਹਾ, ਕੋਈ ਸਿੱਖਾਂ ਨੂੰ ਬਦਨਾਮ ਕਰ ਰਿਹਾ, ਕੋਈ ਮੁਸਲਮਾਨਾਂ ਦੇ ਖਾਤਾ ਸਭ ਕੁਝ ਘਟਨਾ ਪਾ ਰਿਹਾ, ਕੋਈ ਪਾਕਿਸਤਾਨ ਦੇ ਖਾਤੇ ਪਾ ਰਿਹਾ। ਤੁਸੀਂ ਇਸ ਘਟਨਾ ਪਿੱਛੇ ਕਿਸ ਦਾ ਹੱਥ ਵੇਖਦੇ ਹੋ, ਕੀ ਸੱਚਾਈ ਵੇਖਦੇ ਹੋ, ਕਿਸ ਦਾ ਮਾਸਟਰਮਾਈਂਡ ਦੇਖਦੇ ਹੋ ਔਰ ਇਸ ਦਾ ਕਿਸ ਨੂੰ ਫਾਇਦਾ ਵੇਖਦੇ ਹੋ? ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਇਸ ਤੋਂ ਪਹਿਲਾਂ ਜਿਹੜਾ ਬੰਬੇ ਦੇ ਵਿੱਚ ਕੁਝ ਵਰੇ ਪਹਿਲਾਂ ਇਸ ਤਰ੍ਹਾਂ ਦਾ ਇੱਕ ਘਟਨਾਕ੍ਰਮ ਵਾਪਰਿਆ ਸੀ, ਜਿਹਦੇ ਵਿੱਚ ਕਸਾਬ ਨਾਂ ਦੇ ਇੱਕ ਨੌਜਵਾਨ ਨੂੰ ਬਾਅਦ ਚ ਫਾਂਸੀ ਵੀ ਦਿੱਤੀ ਗਈ ਹੈ।
ਉਹ ਸਾਰੇ ਘਟਨਾਕ੍ਰਮ ਤੋਂ ਬਾਅਦ ਵਿੱਚ ਇੱਕ ਕਿਤਾਬ ਸਾਹਮਣੇ ਆਈ ਆ, ਹੂ ਕਿਲਡ ਕਰਕਰੇ, ਕਰਕਰੇ ਦਾ ਕਾਤਲ ਕੌਣ ਜੀ। ਉਸ ਕਿਤਾਬ ਨੇ ਭਾਰਤੀ ਖੁਫੀਆ ਏਜੰਸੀਆਂ ਦੀ ਸਾਰੀ ਜਿਹੜੀ ਵਰਕਿੰਗ ਆ, ਜਿਹੜੀਆਂ ਇਹਦੀਆਂ ਸਾਜ਼ਿਸ਼ਾਂ ਨੇ ਜਾਂ ਹੋਰ ਜੋ ਕੁਛ ਇਹ ਕਰਦੇ ਆ, ਉਹ ਨਸ਼ਰ ਕਰ ਦਿੱਤਾ। ਇਸੇ ਕਰਕੇ ਜਦੋਂ ਦੀਨਾਨਗਰ ਦੇ ਵਿੱਚ ਇਹ ਜਿਹੜਾ ਸਾਰਾ ਡਰਾਮੇਬਾਜ਼ੀ ਹੋਈ ਆ ਤਾਂ ਹਰੇਕ ਸਿੱਖ ਦੇ, ਹਰੇਕ ਜਿਹੜਾ ਮੁਸਲਮਾਨ ਆ ਜਾਂ ਕੋਈ ਹੋਰ ਆ, ਉਹਦੇ ਮਨ 'ਚ ਇਹੀ ਸੀ ਕਿ ਇਹ ਵੀ ਕੋਈ ਪਲੈਨਡ ਡਰਾਮਾ ਹੈ। ਔਰ ਇਸ ਤਰ੍ਹਾਂ ਦੇ ਡਰਾਮੇ ਕਰਾਉਣ ਦੇ ਵਿੱਚ ਇਸ ਟਾਈਮ ਜਿਹੜਾ ਮਿਸਟਰ ਅਜੀਤ ਡੋਭਾਲ, ਜਿਹੜਾ ਇਸ ਟਾਈਮ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਸਭ ਤੋਂ ਚੋਟੀ ਦੇ ਅਫਸਰਾਂ ਚੋਂ ਇੱਕ ਮੰਨਿਆ ਜਾਂਦਾ, ਔਰ ਉਹ ਇੱਕ ਕਾਮਯਾਬ ਜਸੂਸ ਰਿਹਾ। ਉਹਦੇ ਇਹੋ ਜਿਹੇ ਆਪਰੇਸ਼ਨ ਜਿਹੜੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਚਰਚਾ 'ਚ ਰਹੇ ਨੇ ਅਜੀਤ ਡੋਭਾਲ ਦੇ। ਤੋ ਇਹੋ ਜਿਹੇ ਆਪਰੇਸ਼ਨ ਆਉਣ ਵਾਲੇ ਭਵਿੱਖ ਵਿੱਚ ਹੋਰ ਵੀ ਬੜੇ ਹੋਣਗੇ, ਜਿਹਦੇ 'ਚ ਕਦੇ ਮੁਸਲਮਾਨਾਂ ਨੂੰ, ਕਦੇ ਈਸਾਈਆਂ ਨੂੰ, ਕਦੇ ਸਿੱਖਾਂ ਨੂੰ, ਕਦੇ ਕਿਸੇ ਹੋਰ ਨੂੰ। ਤੋ ਉਹ ਟਾਰਗੇਟ ਜਿਹੜੇ ਹੈਗੇ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਉਹ ਬਣਾ ਸਕਦੇ ਆ। ਸੋ ਦੀਨਾਨਗਰ ਕਾਂਡ ਜਿਹੜਾ ਹੈਗਾ ਉਹਨੂੰ ਜਿਹਨੇ ਵੀ ਸਮਝਣਾ ਹੋਵੇ ਉਹ ਸਭ ਤੋਂ ਪਹਿਲਾਂ ਜਿਹੜੀ ਉਹ ਕਿਤਾਬ ਆ ਨਾ, ਹੂ ਕਿਲਡ ਕਰਕਰੇ, ਕਰਕਰੇ ਦਾ ਕਾਤਲ ਕੌਣ, ਉਹਨੂੰ ਜ਼ਰੂਰ ਪੜ੍ਹੇ ਤੇ ਫਿਰ ਸਮਝ ਲੱਗਦੀ ਆ ਕਿ ਇਹੋ ਜਿਹੇ ਆਪਰੇਸ਼ਨ ਦੇਖੋ ਅੱਜ ਤੱਕ ਆਇਡੈਂਟੀਫਾਈ ਨਹੀਂ ਹੋ ਸਕੇ ਕਿ ਬੰਦੇ ਕੌਣ ਸੀ। ਔਰ ਸਾਰਾ ਦਿਨ ਪਹਿਲਾਂ ਹੋਰ ਬੰਦਿਆਂ ਦੀਆਂ ਫੋਟੋਆਂ ਆਉਂਦੀਆਂ ਰਹੀਆਂ, ਜਦੋਂ ਸ਼ਾਮ ਨੂੰ ਉਹ ਕਹਿੰਦੇ ਆ ਜੀ ਆਹ ਅਸੀਂ 3 ਜਣੇ ਮਾਰ ਲਏ, ਫਿਰ ਗੱਲ ਉੱਠਦੀ ਲੜਾਈ ਇਹਨਾਂ ਨੇ ਕਿ ਲੋ ਜੀ ਇੱਕ ਵਿੱਚ ਜਨਾਨੀ ਵੀ ਆ, ਲੇਡੀ ਆ, ਉਹ ਵੀ ਕੋਈ ਗੱਲ ਨਾ ਨਿਕਲੀ। ਫਿਰ ਹੁਣ ਤੱਕ ਕੋਈ ਉਹ ਸਬੂਤ, ਕੋਈ ਪ੍ਰੂਫ ਕਿਸੇ ਵੀ ਤਰੀਕੇ ਨਾਲ ਨਹੀਂ ਕਰ ਪਾਏ। ਤੋ ਇਹ ਸਾਰੇ ਦਾ ਸਾਰਾ ਜਿਹੜਾ ਇੱਕ ਸਟੇਜ ਡਰਾਮਾ ਆ। ਔਰ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਕੈਟ ਤੰਤਰ ਦੇਖਿਆ ਹੋਇਆ, ਜਿਨ੍ਹਾਂ ਕੈਟਾਂ ਨੇ ਇੱਥੇ ਬੜੇ ਪੁੱਠੇ ਸਿੱਧੇ ਕੰਮ ਕਰਕੇ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਸੀਗਾ। ਪਰ ਇਹ ਇੱਕ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਇਸ ਵਾਰ ਇਹਨਾਂ ਦਾ ਇਹ ਡਰਾਮਾ ਇੱਥੇ ਬੇਸ਼ੱਕ ਦੇ ਉਹਨਾਂ ਨੇ 3 ਬੰਦੇ ਮਾਰ ਲਏ, ਰੌਲਾ ਰੱਪਾ ਪਾ ਲਿਆ, ਪਰ ਇਹਦਾ ਕੋਈ ਬਣਿਆ ਨਹੀਂ ਆ, ਕਿਉਂਕਿ ਹਰੇਕ ਬੰਦੇ ਦੇ ਮਨ ਵਿੱਚ ਇੱਕੋ ਹੀ ਗੱਲ ਆ ਕਿ ਲੋ ਜੀ ਇਹ ਤਾਂ ਐਵੇਂ ਇਹਨਾਂ ਦਾ ਆਪਦਾ ਹੀ ਬਣਾਇਆ ਹੋਇਆ ਡਰਾਮਾ ਸੀਗਾ। ਤੇ ਇੱਥੋਂ ਤੱਕ ਕਿ ਇਸ ਬਹਾਨੇ ਤਾਂ ਹੁਣ ਜਿਹੜੀ ਉਹ ਪਾਰਲੀਮੈਂਟ ਤੇ ਹਮਲੇ ਵਾਲੀ ਕਹਾਣੀ ਆ ਉਹ ਵੀ ਦੁਬਾਰਾ ਚੇਤੇ ਆ ਗਈ ਆ, ਜਿਹਦੇ ਚ ਇਹਨਾਂ ਨੇ ਅਫਜ਼ਲ ਗੁਰੂ ਨੂੰ ਨਜਾਇਜ਼ ਫਾਂਸੀ ਦਿੱਤੀ ਆ, ਉਹ ਵੀ ਇੱਕ ਇਹਨਾਂ ਦਾ ਡਰਾਮਾ ਸੀ। ਸੋ ਇਸ ਤਰ੍ਹਾਂ ਦੇ ਡਰਾਮੇ ਜਿਹੜੀਆਂ ਨੇਗੀਆਂ ਕਰਨ ਵਾਲੀਆਂ ਜਿਹੜੀਆਂ ਇਹ ਖੁਫੀਆ ਏਜੰਸੀਆਂ ਨੇਗੀਆਂ, ਉਹਨਾਂ ਦੀ ਵਰਕਿੰਗ ਦਿਨੋਂ ਦਿਨ ਨੰਗੀ ਹੁੰਦੀ ਜਾ ਰਹੀ ਆ। ਤੇ 3 ਬੰਦਿਆਂ ਦਾ ਇਹਨਾਂ ਦਾ ਛੋਕੜ ਕੀ ਆ, ਕੌਣ ਆ, ਕਿੱਥੋਂ ਆ, ਅਜੇ ਤੱਕ ਇਹ ਸਪਸ਼ਟ ਨਹੀਂ ਕਰ ਸਕਦੇ। ਜੀ ਪ੍ਰਵੀਰ ਜੀ, ਤੁਹਾਡਾ ਅਸੀਂ ਵਿਊ ਲੈਣਾ ਚਾਹਾਂਗੇ। ਜਿਸ ਤਰ੍ਹਾਂ ਉੱਥੇ ਆਲਰੇਡੀ ਕਮਾਂਡੋਜ਼ ਵੀ ਪਹੁੰਚੇ ਹੋਏ ਸੀ, ਸਪੈਸ਼ਲ ਕਮਾਂਡੋਜ਼ ਐਂਡ ਫੌਜੀ ਪਹੁੰਚੇ ਸੀ, ਫਿਰ ਕੀ ਕਾਰਨ ਸੀ ਕਿ ਸੁਮੇਧ ਸੈਣੀ ਨੇ ਇਹਨੂੰ ਇੰਨੇ ਘੰਟੇ ਲਟਕਾਈ ਰੱਖੇ, 11-12 ਘੰਟੇ ਲਟਕਾਈ ਰੱਖੇ? ਆਲਸੋ ਜਿਹੜੇ ਐਸਪੀ ਬਲਜੀਤ ਸਿੰਘ ਦੀ ਮੌਤ ਹੋਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਅਫਸਰ ਦੀ ਇੱਕ ਦੀ ਮੌਤ ਆ, ਏਦਾਂ ਦੀ ਮੌਤ ਹੀ ਕਰਕਰੇ ਦੀ ਮੌਤ ਆ ਜੀ, ਜਿਹੜੀ ਬੰਬੇ ਵਿੱਚ ਹੋਈ ਆ। ਇਹ ਜਿਹੜਾ ਇੱਕ ਅਫਸਰ ਦਾ ਮਰਨਾ, 3-4 ਹੋਰ ਪੁਲਿਸਮੈਨ ਦਾ ਮਰਨਾ, ਇਹ ਉਸ ਸਾਰੇ ਡਰਾਮੇ ਨੂੰ ਜਾਂ ਲੰਮਾ ਡਰਾਮਾ ਖਿੱਚੋ, ਇਹਦੇ ਨਾਲ ਹੀ ਤਾਂ ਪੁਖਤਗੀ ਬਣਨੀ ਸੀ, ਉਹਦੇ ਨਾਲ ਲੋਕਾਂ ਨੂੰ ਵਿਸ਼ਵਾਸ ਹੋਣਾ ਸੀ, ਪਰ ਉਹ ਵਿਸ਼ਵਾਸ ਫੇਰ ਬਣਾ ਬਣ ਸਕਿਆ। ਇਹੀ ਇਹਨਾਂ ਦੇ ਵਿੱਚ ਭਾਰਤੀ ਸਟੇਟ ਨੇ ਜਿਹੜਾ ਵਿਸ਼ਵਾਸ ਗਵਾ ਲਿਆ ਲੋਕਾਂ ਦੇ ਵਿੱਚ, ਇਹੀ ਉਹ ਗੱਲ ਹੈ। ਤਾਂ ਗੱਲ ਮੁੱਖ ਇਹ ਹੈਗੀ ਆ ਕਿ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਦੀਆਂ ਤਸਵੀਰਾਂ, ਫੋਟੋਆਂ ਜਿਹੜੀਆਂ ਨੇ ਉਹ ਇਸ ਟਾਈਮ ਸਾਰੀਆਂ ਅਵੇਲੇਬਲ ਨੇ। ਤੁਸੀਂ ਪੁਲਿਸਮੈਨ ਦੇ ਜਿਹੜੇ ਬਾਹਰ ਥਾਣੇ ਦੇ ਖੜੇ ਨੇ, ਉਹਨਾਂ ਦੇ ਖੜਨ ਦੇ ਤਰੀਕੇਕਾਰ ਨੂੰ ਦੇਖੋ, ਉਹਨਾਂ ਦੇ ਆਪਸ ਵਿੱਚ ਹਾਵ ਭਾਵ ਨੂੰ ਦੇਖੋ, ਉਹਨਾਂ ਨੂੰ ਤਾਂ ਜਿਵੇਂ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੁੰਦੀ ਆ, ਬਸ ਉਹ ਏਦਾਂ ਖੜੇ ਆ। ਔਰ ਇੱਥੋਂ ਦਾ ਇੱਕ ਪ੍ਰੋਮੀਨੈਂਟ ਪੰਜਾਬ ਦਾ ਅਖਬਾਰ ਆ ਜਿਹੜਾ ਬਾਦਲ ਦਲ ਦੇ ਬਹੁਤ ਨੇੜੇ ਵੀ ਆ, ਅਜੀਤ ਅਖਬਾਰ, ਉਹਦੇ ਵਿੱਚ ਕੱਲ ਇੱਕ ਸਟੋਰੀ ਜਿਹੜੀ ਆ ਉਹਨਾਂ ਦੇ ਸੀਨੀਅਰ ਪੱਤਰਕਾਰ ਵੱਲੋਂ ਆਈ ਆ ਕਿ ਇਹ ਜਿੱਤ ਆ ਕਿ ਹਾਰ ਆ। ਤਾਂ ਉਹਦੇ ਵਿੱਚ ਵੀ ਇਹੀ ਤੱਥ ਉਭਾਰਿਆ ਗਿਆ ਹੈਗਾ। ਔਰ ਬੜੇ ਠੇਠ ਪੰਜਾਬੀ ਦੇ ਜੋ ਉੱਥੇ ਲਿਖਿਆ ਹੋਇਆ ਹੈਗਾ ਕਿ ਉਹ ਜਿਹੜੇ ਪੁਲਿਸਮੈਨ ਸੀ ਉਹ ਤਾਂ ਐਂ ਖੜੇ ਸੀ ਜਿਵੇਂ ਰੂੜੀ ਚੋਂ ਸੱਪ ਨਿਕਲਣਾ ਹੁੰਦਾ ਹੈਗਾ ਤੇ ਆਲੇ ਦੁਆਲੇ ਜਵਾਕ ਪਿੰਡਾਂ ਦੇ ਨਿਆਣੇ ਖੜ ਕੇ ਦੇਖ ਰਹੇ ਹੁੰਦੇ ਆ। ਜਿੱਥੇ ਇਹ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਸ਼ੱਕੀ ਦੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਲੱਗੀਆਂ, ਉਹਨਾਂ ਨੇ ਇਹ ਸਾਰੇ ਡਰਾਮੇ ਦਾ ਪਾਜ ਖੋਲ ਕੇ ਰੱਖ ਦਿੱਤਾ ਹੈਗਾ। ਇਹਨਾਂ ਨੇ ਉਹ ਲੰਮਾ ਵੀ ਖਿੱਚਿਆ, ਉਹਦੇ ਚ ਅਫਸਰ ਦਾ ਵੀ ਇੱਕ ਦਾ ਮਰਡਰ ਹੋਇਆ, ਹੋਰ ਸਾਰਾ ਕੁਛ ਹੋਇਆ, ਤੇ ਉਹ ਚੀਜ਼ ਜਿਹੜੀ ਹੈਗੀ ਆ ਫੇਰ ਨਾ ਬਣ ਪਾਈ, ਕਿਉਂਕਿ ਇੱਕ ਵੀ ਬੰਦਾ ਇੱਥੇ ਇਹੋ ਜਿਹਾ ਨਹੀਂ ਜਿਹੜਾ ਇਹ ਕਹਿ ਰਿਹਾ ਹੋਵੇ ਕਿ ਵਾਕਿਆ ਹੀ ਇਹ ਕੋਈ ਦਹਿਸ਼ਤਗਰਦੀ ਦੀ ਓਦਾਂ ਦੀ ਘਟਨਾ ਹੈਗੀ ਆ ਜਿਹੜੀ ਕਿਸੇ ਮੂਵਮੈਂਟ ਨਾਲ ਜੁੜੀ ਹੋਈ ਹੈ। ਇਹ ਸਾਰੇ ਦਾ ਸਾਰਾ ਇੱਕ ਖਾਸ ਮਕਸਦ ਨੂੰ ਮੁੱਖ ਰੱਖ ਕੇ ਕੀਤਾ ਗਿਆ। ਔਰ ਇਹਦਾ ਸੈਟਬੈਕ ਜਿਹੜਾ ਹੈਗਾ ਉਹ ਇੱਥੇ ਮੰਨਣਾ ਚਾਹੀਦਾ ਕਿ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਜੋ ਸੰਘਰਸ਼ ਚੱਲ ਰਿਹਾ ਉਹਨੂੰ ਲੱਗਿਆ ਵੀ ਆ। ਇਹਨਾਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਿੱਖ ਨੌਜਵਾਨਾਂ ਦੇ ਉੱਤੇ
ਕਾਫੀ ਜ਼ਿਆਦਾ ਦਬਾਅ ਜਿਹੜਾ ਹੈਗਾ ਇਸ ਘਟਨਾ ਦੇ ਬਹਾਨੇ ਬਣਾਇਆ ਵਾ। ਹਾਂਜੀ, ਹੋਰ ਵੀ ਕਈ ਮਕਸਦ ਨੇ ਜਿਹੜੇ ਹੈਗੇ ਨੇ। ਮੈਂ ਮੋਟੇ ਤੌਰ ਤੇ ਜਿਹੜੀ ਗੱਲ ਮੀਡੀਆ ਦੇ ਇਸ ਸੱਜਣਾ ਦੇ ਰਾਹੀਂ, ਇਸ ਭਾਈਚਾਰੇ ਦੇ ਰਾਹੀਂ, ਇਸ ਚੈਨਲ ਦੇ ਰਾਹੀਂ ਅੱਗੇ ਲਿਆਉਣੀ ਚਾਹੁੰਦਾ ਉਹ ਇਹ ਹੈਗੀ ਆ ਕਿ ਸਾਰੇ ਘਟਨਾਕ੍ਰਮ ਦੇ ਅੱਡ-ਅੱਡ ਤੱਥਾਂ ਦੇ ਉੱਤੇ ਗੌਰ ਕਰਨ ਦੇ ਨਾਲ ਸਭ ਤੋਂ ਅਹਿਮ ਗੱਲ ਇਹ ਹੈਗੀ ਆ ਕਿ ਦੇਖਿਆ ਇਹ ਜਾਵੇ ਕਿ ਇਸ ਘਟਨਾ ਦਾ, ਇਸ ਦਹਿਸ਼ਤਗਰਦੀ ਦੀ ਗੋਲਾਬਾਰੀ ਦੀ ਘਟਨਾ ਦਾ, ਇਸ ਖੂਨ ਖਰਾਬੇ ਵਾਲੀ ਘਟਨਾ ਦਾ ਸਭ ਤੋਂ ਵੱਧ ਲਾਭ ਕਿਹਨੂੰ ਹੋ ਰਿਹਾ? ਬਿਲਕੁਲ ਨਾ ਤਾਂ ਸਿੱਖ ਭਾਈਚਾਰੇ ਨੂੰ ਜਾਂ ਸਿੱਖ ਜਿਹੜਾ ਜੁਝਾਰੂ ਲਹਿਰ ਆ ਉਹਨੂੰ ਕੋਈ ਇਹਦਾ ਲਾਭ ਹੋਇਆ, ਨਾ ਮੁਸਲਮਾਨ ਭਾਈਚਾਰੇ ਨੂੰ, ਨਾ ਕਸ਼ਮੀਰ ਦੀ ਮੂਵਮੈਂਟ ਨੂੰ, ਨਾ ਪਾਕਿਸਤਾਨ ਦੀ ਜਿਹੜੀ ਇਹਨਾਂ ਨੇ ਬਦਨਾਮ ਕੀਤੀ ਹੋਈ ਹੈ ਖੁਫੀਆ ਏਜੰਸੀ ISI ਉਹਨੂੰ ਕੋਈ ਲਾਭ ਆ। ਇਹਦਾ ਲਾਭ ਸਿਰਫ ਤੇ ਸਿਰਫ ਜੇ ਹੈ ਤਾਂ ਉਹ ਹਿੰਦੁਸਤਾਨੀ ਨਿਜ਼ਾਮ ਨੂੰ ਆ, ਕਿਉਂਕਿ ਉਹ ਇਸ ਬਹਾਨੇ ਹਿੰਦੂ ਕੱਟੜਵਾਦ ਨੂੰ ਸ਼ਹਿ ਦੇ ਸਕਦੀ ਹੈ ਅਤੇ ਗੈਰ ਹਿੰਦੂ ਜਿਹੜੇ ਹੈਗੇ ਆ ਉਹਨਾਂ ਸਾਰਿਆਂ ਤੇ ਦਬਾਅ ਬਣਾ ਸਕਦੀ ਆ। ਸੋ ਜਿਹੜਾ ਲਾਭ ਆ ਉਹ ਜਿਸ ਨੂੰ ਹੈ ਉਹ ਉਹਦਾ ਹੀ ਕੀਤਾ ਕਾਰਾ ਮੰਨਿਆ ਜਾਏ। ਜੀ ਬਿਲਕੁਲ। ਅਮੀ ਵੀਰ ਜੀ ਤੁਸੀਂ ਜਦੋਂ ਗੱਲ ਕੀਤੀ ਕਿ ਇਹਦੇ ਪਿੱਛੇ ਕਿਸ ਨੂੰ ਲਾਭ ਹੈ, ਸਾਨੂੰ ਉਹ ਵੀ ਵੇਖਣਾ ਚਾਹੀਦਾ। ਆਲਸੋ ਕਿਸ ਦਾ ਮੁੱਖ ਮਕਸਦ ਕੀ ਹੈ ਉਹ ਵੀ ਵੇਖਣਾ ਚਾਹੀਦਾ। ਪਰ ਜਿਸ ਤਰ੍ਹਾਂ ਸੁਮੇਧ ਸਾਈ ਨੇ ਇਹ ਇੱਕ ਘਟਨਾ ਨੂੰ 11 ਘੰਟੇ ਲਟਕਾਈ ਰੱਖਿਆ, ਡੋਂਟ ਯੂ ਥਿੰਕ ਕਿ ਇਹਦੇ ਪਿੱਛੇ ਇੱਕ ਕਾਰਨ ਤਾਂ ਇਹ ਸੀ ਤਾਂ ਕਿ ਜਿਹੜੇ ਇਹ ਕਹਿੰਦੇ 3 ਟੈਰਰਿਸਟ ਸੀਗੇ ਜਾਂ ਜਿਹੜੇ ਲੋਕ ਪਾਕਿਸਤਾਨ ਤੋਂ ਆਏ ਸੀ ਜਾਂ ਫਿਰ ਖਾਲਿਸਤਾਨੀ ਸੀ ਜਾਂ ਫਿਰ ਸਿੱਖ ਮਿਲੀਟੈਂਟ ਸੀਗੇ, ਇਹਨਾਂ ਤਾਂ ਕਿ ਇਹਨਾਂ ਨੂੰ ਅਲਾਈਵ ਨਾ ਫੜਿਆ ਜਾ ਸਕੇ, ਤਾਂ ਕਿ ਇਹਨਾਂ ਨੂੰ ਪੁੱਛਗਿੱਛ ਨਾ ਹੋਵੇ, ਇਹਨਾਂ ਨੂੰ ਕਿਸੇ ਵੀ ਖਾਤੇ ਵਿੱਚ ਪਾ ਸਕਣ ਆਪਣੀ ਮਰਜ਼ੀ ਨਾਲ। ਇੱਕ ਤਾਂ ਇਹ ਕਾਰਨ ਸੀ। ਦੂਸਰਾ ਕਾਰਨ ਸੀ ਜਿਸ ਤਰ੍ਹਾਂ ਅਸੀਂ ਬਾਰ-ਬਾਰ ਵੱਖ-ਵੱਖ ਸ਼ਖਸੀਅਤਾਂ ਨੇ ਇਹਦੇ ਉੱਪਰ ਵਿਚਾਰ ਲਿੱਤੇ ਨੇ। ਕਹਿੰਦੇ ਨੇ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਕੋਲ ਨਾ ਚੰਗੇ ਵੈਪਨਸ ਨੇ, ਨਾ ਚੰਗਾ ਬਰੂਦ ਹੈ, ਫਿਰ ਵੀ ਉਹ 11 ਘੰਟੇ ਲਟਕਾਈ ਰੱਖਿਆ ਤਾਂ ਕਿ ਸ਼ਾਇਦ ਉਹ ਇੰਡੀਆ ਦੀ ਗਵਰਨਮੈਂਟ ਕੋ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਵੈਪਨਸ ਲੈ ਸਕਣ ਜਾਂ ਚੰਗਾ ਅਸਲਾ ਲੈ ਸਕਣ, ਤਾਂ ਕਿ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਫਕੋਰਸ ਜੋ ਸਿੱਖ ਸੰਘਰਸ਼ ਨਾਲ ਜੁੜੇ ਹੋਏ ਸਾਡੇ ਖਾਲਿਸਤਾਨੀ ਵੀਰ ਆ ਜਾਂ ਅਸੀਂ ਜਿਹੜੇ ਸਾਡੇ ਜੁਝਾਰੂ ਵੀਰ ਆ ਉਹਨਾਂ ਤੇ ਵੀ ਇਫੈਕਟ ਹੋ ਸਕਦਾ, ਕਿਉਂਕਿ ਫਿਰ ਉਹਨਾਂ ਦੀ ਫੜੋਫੜੀ ਕਰ ਸਕਦੇ ਕਿ ਇਹ ਖਾਲਿਸਤਾਨ ਨਾਲ ਸੰਬੰਧਿਤ ਆ ਜਾਂ ਫਿਰ ਇਹ ਸਿੱਖ ਮਿਲੀਟੈਂਟਸ ਨੇ। ਤੁਹਾਨੂੰ ਲੱਗਦਾ ਆਉਣ ਵਾਲੇ ਫਿਊਚਰ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਫਿਰ ਉਹੀ ਟਾਈਮ ਦੇਖਣਾ ਪਏਗਾ ਜੋ ਅਸੀਂ 20 ਸਾਲ ਪਹਿਲਾਂ ਵੇਖਿਆ ਸੀਗਾ? ਮੈਂ ਇਹ ਕਹਿ ਰਿਹਾ ਹੈਗਾ ਕਿ ਇਹ ਦੌਰ ਚੱਲ ਪਿਆ ਹੈਗਾ ਪੰਜਾਬ ਦੇ ਪਿੰਡਾਂ ਦੇ ਵਿੱਚ। ਪੰਜਾਬ ਪੁਲਿਸ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਹੋਇਆ ਵਾ ਜੀ। ਹੁਣ ਉਹ ਜਦੋਂ ਫੜਦੇ ਆ ਜੀ ਉਹ ਇਹ ਸੋਚ ਕੇ, ਇਹ ਦਿਖਾ ਕੇ ਨਹੀਂ ਫੜਦੇ, ਇਹ ਕਹਿ ਕੇ ਨਹੀਂ ਫੜ ਰਹੇ ਹੈਗੇ ਕਿ ਇਹ ਖਾਲਿਸਤਾਨੀ ਹੈ, ਉਹ ਉਹਨੂੰ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੇ ਬਹਾਨੇ ਫੜਦੇ ਆ। ਇਸ ਟਾਈਮ ਦੇ ਉੱਤੇ ਜਿਹੜੇ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਨਜ਼ਰਬੰਦ ਨੇ, ਸਿੱਖ ਆਗੂ ਖਾਲਿਸਤਾਨ ਦੀ ਲਹਿਰ ਨਾਲ ਵੀ ਜਿਹੜੇ ਜੁੜੇ ਰਹੇ ਨੇ ਉਹ ਵੀ ਨਜ਼ਰਬੰਦ ਨੇ। ਹਾਂਜੀ, ਤੇ ਉਹਨਾਂ ਸਾਰਿਆਂ ਦੇ ਉੱਤੇ ਪਹਿਲਾਂ ਹੀ ਬੜੇ ਤਰੀਕੇ ਦੇ ਨਾਲ ਦਬਾਅ ਜਿਹੜਾ ਬਣਾਇਆ ਸੀ। ਇਸ ਘਟਨਾ ਦੀ ਜਿਹੜੀ ਦੀਨਾਨਗਰ ਚ ਵਾਪਰੀ ਆ, ਇਸ ਤੋਂ ਬਾਅਦ ਵਿੱਚ ਬੜੀ ਤੇਜ਼ੀ ਨਾਲ, ਬੜੀ ਸਖਤੀ ਦੇ ਨਾਲ ਜਿਹੜਾ ਹੈਗਾ ਫੜੋਫੜੀ ਚੱਲ ਰਹੀ ਆ, ਔਰ ਇਹਨਾਂ ਨੂੰ ਜਿਹੜਾ ਵੀ ਬਾਹਰ ਨਿਕਲਦਾ ਉਹਨੂੰ ਜਦੇ ਨਵੇਂ ਕੇਸ ਦੇ ਵਿੱਚ ਜਿਹੜਾ ਹੈਗਾ ਜੇਲ੍ਹ ਭੇਜਿਆ ਜਾ ਰਿਹਾ। ਹਾਂਜੀ, ਔਰ ਅਗਲੇ ਦੌਰ ਦੇ ਵਿੱਚ ਉਹ ਇੰਨਾ ਕੁ ਜ਼ਿਆਦਾ ਤੰਗ ਕਰ ਦੇਣਾ ਚਾਹੁੰਦੇ ਨੇ ਨੌਜਵਾਨਾਂ ਨੂੰ ਕਿ ਕੋਈ ਨਾ ਕੋਈ ਇਹਨਾਂ ਚੋਂ ਰਿਐਕਸ਼ਨ ਦੇ ਵਿੱਚ ਆਵੇ, ਹਥਿਆਰਬੰਦ ਸੰਘਰਸ਼ ਫੇਰ ਦੁਬਾਰਾ ਤੇਜ਼ੀ ਫੜੇ, ਔਰ ਉਸ ਸੰਘਰਸ਼ ਦੇ ਬਹਾਨੇ, ਉਹਨੂੰ ਦਬਾਉਣ ਦੇ ਬਹਾਨੇ ਅਸੀਂ ਉਹੀ ਸਾਰਾ ਕਤਲੇਆਮ ਜਿਹੜਾ ਹੈਗਾ ਪਹਿਲੋਂ ਇਹਨਾਂ ਨੌਜਵਾਨਾਂ ਦਾ ਕੀਤਾ ਅਗਲੀ ਪੀੜ੍ਹੀ ਦਾ ਕਰ ਸਕੀਏ। ਜੀ ਇਹ ਸਾਰਾ ਜਿਹੜਾ ਹੈਗਾ ਹਾਲ ਹਵਾਲ ਸਾਰਿਆਂ ਦੇ ਸਾਹਮਣੇ ਆ। ਉਹ ਇੰਨਾ ਕੁ ਭੜਕਾ ਦੇਣਾ ਚਾਹੁੰਦੇ ਆ, ਇੰਨਾ ਕੁ ਮਾਹੌਲ ਦੇ ਵਿੱਚ ਕੁਝ ਘਟਨਾਵਾਂ ਲਿਆ ਦੇਣੀਆਂ ਚਾਹੁੰਦੇ ਆ ਜਿਸ ਤੋਂ ਬਾਅਦ ਸਿੱਖ ਨੌਜਵਾਨਾਂ ਕੋਲ ਹਥਿਆਰ ਚੁੱਕਣ ਤੋਂ ਬਿਨਾਂ ਕੋਈ ਰਾਹ ਨਾ ਹੋਵੇ, ਔਰ ਫਿਰ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਦੇ ਨਾਂ ਇਹ ਸਿੱਖ ਨੌਜਵਾਨੀ ਦਾ ਘਾਣ ਕੀਤਾ। ਬਿਲਕੁਲ ਬਿਲਕੁਲ ਵੀਰ ਜੀ, ਮਿਲਿਆ ਕਿ ਸਾਰੇ ਸਿੱਖ ਵੀ ਇਹੀ ਸੋਚਦੇ ਨੇ ਕਿ ਜਿਹੜਾ ਬਾਪੂ ਸੂਰਤ ਸਿੰਘ ਖਾਲਸਾ ਨੇ ਸੰਘਰਸ਼ ਸ਼ੁਰੂ ਕੀਤਾ ਸੀਗਾ ਉਸਨੂੰ ਬਦਨਾਮ ਕਰਨ ਲਈ, ਤਾਂ ਇਸ ਸੰਘਰਸ਼ ਨੂੰ ਸਾਬੋਟਾਜ ਕਰਨ ਲਈ ਇਹ ਸਾਰਾ ਹਮਲਾ ਕਰਵਾਇਆ। ਔਰ ਵਾਲਸੜੀ ਸਾਰੇ ਕਾਫੀ ਸਾਰੇ ਵੀਰਾਂ ਦੀ ਫੜੋਫੜੀ ਵੀ ਹੋ ਰਹੀ ਹੈ। ਸਤਿਕਾਰ ਕਮੇਟੀ ਜਾਂ ਸੰਘਰਸ਼ ਕਮੇਟੀ ਦੇ ਵੀਰ ਕਾਫੀ ਪਿਛਲੇ ਦਿਨਾਂ 'ਚ ਫੜੇ ਹੋਏ ਨੇ, ਕਾਫੀ ਤਾਂ ਹਜੇ ਤੱਕ ਕਾਫੀ ਉਹਨਾਂ ਦੇ ਉੱਪਰ ਮੁਕੱਦਮੇ ਵੀ ਚੱਲਦੇ ਪਏ ਨੇ ਐਂਡ ਹਜੇ ਵੀ ਜੇਲ੍ਹਾਂ ਦੇ ਵਿੱਚ। ਅਸੀਂ ਜਾਣਨਾ ਚਾਹਾਂਗੇ ਉਹਨਾਂ ਦੀ ਕੀ ਸਿਚੁਏਸ਼ਨ ਹੈ ਇਸ ਵੇਲੇ, ਉਹਨਾਂ ਦੀ ਕੀ ਅਪਡੇਟ ਹੈ, ਕਿਉਂਕਿ ਅਸੀਂ ਕਿਸੇ ਹੋਰ ਨਾਲ ਜੀ ਗੱਲ ਨਹੀਂ ਕੀਤੀ ਪੰਜਾਬ ਦੇ ਵਿੱਚ ਇਹਨਾਂ ਵੀਰਾਂ ਦੇ ਬਾਰੇ। ਤੁਸੀਂ ਸਾਨੂੰ ਦੱਸੋ ਕਿ ਇਹਨਾਂ ਦੀ ਕੀ ਅਪਡੇਟ ਚੱਲ ਰਹੀ ਹੈ ਇਸ ਵੇਲੇ? ਬਾਦਲ ਸਰਕਾਰ ਨੇ ਜੀ ਸਿਰਫ ਸਿੱਖ ਪੰਜਾਬ ਦੇ ਵਿੱਚ ਇੱਥੇ ਲੈ ਕੇ ਆਉਣ ਦੇ ਵਿੱਚ ਇੱਕ ਭੂਮਿਕਾ ਨਿਭਾਈ ਆ, ਔਰ ਉਹ ਦੋਨਾਂ ਜਿਹੜੇ ਨੇ ਉਹ ਕਰਨਾਟਕਾ ਦੀ ਗੌਰਮੈਂਟ ਨੇ ਵੀ ਆਪਦੇ ਤੌਰ ਦੇ ਉੱਤੇ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਗੁਰਦੀਪ ਸਿੰਘ ਖਹਿੜਾ ਨੂੰ ਸਾਡੇ ਕੋਲੋਂ ਸ਼ਕਤੀ ਤੁਸੀਂ ਲੈ ਜੀ। ਇਹਨਾਂ ਤੋਂ ਜਿੰਨਾ ਕੁ ਇਹਦੇ ਵਿੱਚ ਰੋਕਿਆ ਜਾ ਸਕਦਾ ਸੀ, ਜਾਂ ਦਿੱਲੀ ਦੀ ਕੇਜਰੀਵਾਲ ਗੌਰਮੈਂਟ ਨੇ ਜਦੋਂ ਕਿਹਾ ਸੀ ਕਿ ਪ੍ਰੋਫੈਸਰ ਭੁੱਲਰ ਸਾਹਿਬ ਨੂੰ ਇੱਥੋਂ ਲੈ ਕੇ ਜਾਇਆ ਜਾ ਸਕਦਾ ਪੰਜਾਬ, ਇਹਨਾਂ ਤੋਂ ਜਿੰਨਾ ਕਿ ਜੇ ਡਿਲੇ ਕੀਤਾ ਜਾ ਸਕਦਾ ਸੀ ਇਹਨਾਂ ਨੇ ਕੀਤਾ। ਪਰ ਖੈਰ ਅਖੀਰ ਤੇ ਇਹ ਦੋਨੇ ਭਰਾ ਸਾਡੇ ਜਿਹੜੇ ਆ ਉਹ ਅੰਮ੍ਰਿਤਸਰ ਪਹੁੰਚ ਗਏ। ਇਸ ਤੋਂ ਅੱਗੇ ਇਹਨਾਂ ਨੇ ਕੱਖ ਨਹੀਂ ਕੀਤਾ। ਹੁਣ ਉਹ ਇੱਕੋ ਗੱਲ ਤੇ ਜਿੱਦ ਫੜੀ ਬੈਠੇ ਆ ਕਿ ਜੀ ਅਸੀਂ ਦੋਨੇ ਬੰਦੇ ਅੰਮ੍ਰਿਤਸਰ ਲੈ ਜਾਂਦੇ ਆ, ਹੁਣ ਤੁਸੀਂ ਜੀ ਬਸ ਇਹ ਖਤਮ ਕਰੋ, ਜੇ ਖਤਮ ਨਹੀਂ ਕਰਨਾ ਹੈਗਾ ਫਿਰ ਅਸੀਂ ਤੁਹਾਡੇ ਤੇ ਜ਼ਬਰਦਸਤੀ ਕਰਾਂਗੇ।
ਸੋ ਇਸ ਤੋਂ ਅੱਗੇ ਉਹ ਇੱਕ ਵੀ ਇੰਚ ਤੁਰਨ ਲਈ ਤਿਆਰ ਨਹੀਂ ਹੈਗੇ। ਸੁਪਰੀਮ ਕੋਰਟ ਤੋਂ ਜਿਹੜਾ ਡਾਇਰੈਕਸ਼ਨ ਆ, ਜਿਹੜੀ ਫੈਸਲਾ ਉਹ ਆ ਚੁੱਕਿਆ ਹੈਗਾ, ਉਹਦੇ ਤਹਿਤ ਇਹਨਾਂ ਨੂੰ ਇੱਕ ਹੋਰ ਵੀ ਮਿਲ ਗਿਆ ਹੈਗਾ ਕਿ ਨਾ ਜੀ ਕਿਸੇ ਨੂੰ ਛੱਡ ਹੀ ਨਹੀਂ ਸਕਦੇ ਅਸੀਂ ਤਾਂ। ਸੋ ਇਹ ਗੱਲ ਜਿਹੜੀ ਆ ਉਹ ਪੂਰੀ ਤਰ੍ਹਾਂ ਆਮਣੇ ਸਾਹਮਣੇ ਜਿਹੜੀ ਚੀਜ਼ ਆ ਉਹ ਡੱਕ ਕੇ ਫਸ ਗਈ ਆ। ਬਾਦਲ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਜਾਂ ਜਿਹੜੀਆਂ ਹੋਰ ਸੂਬਾਈ ਸਰਕਾਰਾਂ ਨੇ ਵੀ ਆ, ਉਹਨਾਂ ਚੋਂ ਕੋਈ ਵੀ ਜਿਹੜਾ ਹੈਗਾ ਉਹ ਸਿੱਖ ਨੌਜਵਾਨਾਂ ਦੀ ਰਿਹਾਈ ਪ੍ਰਤੀ ਕੋਈ ਵੀ ਕਾਰਵਾਈ ਅੱਗੇ ਕਰਨ ਨੂੰ ਤਿਆਰ ਨਹੀਂ ਹੈਗਾ। ਇੱਧਰੋਂ ਬਾਪੂ ਸੂਰਤ ਸਿੰਘ ਜਿਹੜੇ ਹੈਗੇ ਪਰਨ ਕਰਕੇ ਆਪਦਾ ਮੋਰਚਾ ਬੈਠੇ ਲਾਈ, ਸਿੱਖ ਸਮੁਦਾਇ ਸਿੱਖ ਭਾਈਚਾਰਾ ਜਿੰਨਾ ਵੀ ਹੈਗਾ ਉਹਨਾਂ ਦੀ ਹਮਾਇਤ ਵਿੱਚ ਹੈਗਾ। ਸੋ ਅਜੇ ਇਸ ਵਿਸ਼ੇ ਉੱਤੇ ਕੋਈ ਵੀ ਸਰਗਰਮੀ, ਕੋਈ ਵੀ ਜਿਹੜੀ ਹੈਗੀ ਆ ਕਾਨੂੰਨੀ ਤੌਰ ਤੇ ਇਹਨਾਂ ਦੇ ਛੱਡਣ ਛਡਾਉਣ ਦੀ ਪ੍ਰਕਿਰਿਆ ਦੇ ਵਿੱਚ ਅੱਗੇ ਗੱਲ ਨਹੀਂ ਚੱਲ ਰਹੀ। ਜੀ ਅਮਨੇ ਵੀਰ ਜੀ, ਮੇਰਾ ਕੁਐਸਚਨ ਸੀ ਇਹ ਦੋ ਵੀਰਾਂ ਦੀ ਗੱਲ ਕੀਤੀ ਹੈ ਜਿਹੜੇ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਿਫਟ ਹੋਏ ਨੇ, ਪਰ ਜਿਸ ਤਰ੍ਹਾਂ ਤੁਸੀਂ ਆਪਣੀ ਫੇਸਬੁੱਕ ਤੇ ਕਾਫੀ ਪਿਕਚਰਸ ਲਗਾਈਆਂ ਹੋਈਆਂ ਸੀ ਸਤਿਕਾਰ ਕਮੇਟੀ ਦੀਆਂ ਤੇ ਸੰਘਰਸ਼ ਕਮੇਟੀ ਦੇ ਆਗੂਆਂ ਦੀਆਂ ਤੇ ਮੈਂਬਰਸ ਦੀਆਂ, ਮੈਂ ਜਾਣਨਾ ਚਾਹੁੰਦੀ ਕਿ ਉਹਨਾਂ ਦਾ ਕੀ ਸਿਚੁਏਸ਼ਨ ਹੈ, ਕਿਉਂਕਿ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਜੀ ਆਪਣੇ ਪਿੰਡ ਵਿੱਚ ਸੀਗੇ ਤੇ ਜਿਸ ਤਰ੍ਹਾਂ ਇਹਨਾਂ ਨੂੰ ਚੁੱਕਿਆ ਗਿਆ ਸੀ, ਨਾਲ ਕਾਫੀ ਸਾਰੇ ਵੀਰਾਂ ਦੇ ਉੱਪਰ ਵੀ ਤਸ਼ੱਦਦ ਕੀਤਾ ਗਿਆ ਸੀ, ਉਹਨਾਂ ਨੂੰ ਵੀ ਲਾਠੀਆਂ ਨਾਲ ਮਾਰਿਆ ਗਿਆ ਸੀ, ਸਤਿਕਾਰ ਕਮੇਟੀ ਦੇ ਵੀਰਾਂ ਨੂੰ ਵੀ ਚੁੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਸੰਘਰਸ਼ ਕਮੇਟੀ ਦੇ ਵੀਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਉਹਨਾਂ ਦੀ ਕੀ ਸਿਚੁਏਸ਼ਨ ਹੈ, ਕੀ ਉਹ ਬਾਹਰ ਆਏ ਨੇ ਕਿ ਹਜੇ ਵੀ ਜੇਲ੍ਹ ਦੇ ਵਿੱਚ ਨੇ? ਇਸ ਬਾਰੇ ਮੈਂ ਪੁੱਛ ਰਹੀ ਸੀ। ਜਿਹੜਾ ਵੀ ਸਿੰਘ ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਿੱਚ ਕਿਸੇ ਵੀ ਰੂਪ ਵਿੱਚ ਪਿਛਲੇ ਸਮੇਂ 'ਚ ਰਿਹਾ ਸੰਬੰਧਿਤ ਸਰਗਰਮ ਰਿਹਾ ਜਾਂ ਨਹੀਂ ਰਿਹਾ, ਉਹਦੇ ਉੱਤੇ ਪੂਰਾ ਟੈਰਰ ਪਾਇਆ ਹੋਇਆ ਔਰ ਉਹ ਸਾਰੇ ਦੇ ਸਾਰੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅੱਡ-ਅੱਡ ਜੇਲ੍ਹਾਂ 'ਚ ਬੰਦ ਨੇ। ਜੇਕਰ ਕਿਸੇ ਦੀ ਜ਼ਮਾਨਤ ਹੋ ਵੀ ਗਈ ਆ ਤਾਂ ਜੇਲ੍ਹ ਦੇ ਗੇਟ ਤੋਂ ਚੱਕ ਕੇ ਨਵੇਂ ਕੇਸ ਵਿੱਚ ਉਹਨਾਂ ਨੂੰ ਅੰਦਰ ਭੇਜ ਦਿੱਤਾ। ਇੱਥੋਂ ਤੱਕ ਕਿ ਭਾਈ ਗੁਰਦੀਪ ਸਿੰਘ ਬਠਿੰਡਾ, ਉਹਨਾਂ ਦੀ ਜ਼ਮਾਨਤ ਹੋਈ, ਫਿਰ ਦੁਬਾਰਾ ਕੇਸ ਪਾਤਾ, ਫਿਰ ਉਹਨਾਂ ਦਾ ਪੁੱਤਰ ਸੀਗਾ ਉਹ ਮਗਰ ਸਾਰੀ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੁੰਦੀ ਪੈਰਵਾਈ ਕਰਦਾ ਸੀਗਾ, ਉਹਨੂੰ ਵੀ ਚੱਕ ਕੇ ਅੰਦਰ ਕਰ ਦਿੱਤਾ। ਸੋ ਇਹ ਜਿਹੜਾ ਇਸ ਟਾਈਮ ਜਿੰਨੇ ਵੀ ਸਿੱਖ ਨੌਜਵਾਨ ਪਿਛਲੇ ਸਮੇਂ 'ਚ ਫੜੇ ਨੇਗੇ, ਉਹ ਸਾਰੇ ਦੇ ਸਾਰੇ ਜਾਂ ਤਾਂ ਘਰਾਂ ਤੋਂ, ਜੇ ਕੋਈ ਨਹੀਂ ਕਾਬੂ ਆਇਆ ਤਾਂ ਘਰੋਂ ਭਜਾਏ ਹੋਏ ਨੇ, ਪੁਲਿਸ ਰੇਡਾਂ ਮਾਰ ਰਹੀ ਆ, ਛਾਪੇ ਮਾਰ ਰਹੀ ਆ, ਦਹਿਸ਼ਤ ਫੈਲਾ ਰਹੀ ਆ। ਤੇ ਜਿਹੜੇ ਉਹਨਾਂ ਦੇ ਕਾਬੂ ਆਏ ਨੇ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ। ਇਸ ਟਾਈਮ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੇ ਹਮੇਤੀ ਜਿਹੜੇ ਸੀਗੇ ਸਿੱਖ, ਉਹ ਜੇਲ੍ਹਾਂ 'ਚ ਬੰਦ। ਜੀ ਥੈਂਕ ਯੂ ਸੋ ਮਚ ਫॉर ਆਲ ਦਾ ਇਨਫੋਰਮੇਸ਼ਨ ਵੀਰ ਜੀ। ਥੈਂਕ ਯੂ ਕਿ ਤੁਸੀਂ ਇਹ ਦੀਨਾਨਗਰ ਘਟਨਾ ਦੇ ਉੱਪਰ ਵੀ ਆਪਣੇ ਵਿਚਾਰ ਦੱਸੇ ਸਾਨੂੰ, ਐਂਡ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਬਾਰੇ ਵੀ ਵਿਚਾਰ ਦੱਸੇ, ਐਂਡ ਆਲਸੋ ਜਿਹੜੀ ਘਟਨਾ ਵਾਪਰੀ ਹੈ ਜਕੂ ਮੇਮਨ ਨਾਲ, ਇਸ ਦੇ ਉੱਪਰ ਵੀ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।